ਖਬਰਾਂ ਦੀ ਸ਼ੁਰੂਆਤ ਕਰੀਏ ਸ਼ਰਮਾ ਜੀ ਭਾਜਪਾ ਦੀ ਪੰਜਾਬ ਦੇ ਪ੍ਰਤੀ ਰਣਨੀਤੀ ਤੋਂ। ਪੰਜਾਬ ਦੇ ਵਿੱਚ ਖਾਸੇ ਟਾਈਮ ਤੋਂ ਭਾਜਪਾ ਹੱਥ ਪੈਰ ਮਾਰ ਰਹੀ ਹੈ। ਗਜੇਂਦਰ ਸਿੰਘ ਸ਼ੇਖਾਵਤ ਇੱਥੇ ਆ ਕੇ ਬਿਆਨ ਵੀ ਦਿੰਦੇ ਰਹੇ ਨੇ। ਉਸ ਤੋਂ ਬਾਅਦ ਕੇਂਦਰੀ ਮੰਤਰੀ ਲਗਾਤਾਰ ਹੜ੍ਹਾਂ ਦੇ ਵਿੱਚ ਸਰਗਰਮ ਰਹੇ। ਆਪਾਂ ਉਹ ਵੀ ਚਰਚਾ ਕਰਦੇ ਰਹੇ ਤੇ ਗਾਹੇ ਬਗਾਹੇ ਭਾਜਪਾ ਆਪਣੇ ਯੂਨਿਟ ਤੋਂ ਪੰਜਾਬ ਦੇ ਬਾਰੇ ਰਿਪੋਰਟਾਂ ਵੀ ਲੈਂਦੀ ਰਹੀ। ਭਾਜਪਾ ਪੰਜਾਬ ਦੇ ਵਿੱਚ ਆਪਣੇ ਪੈਰ ਪੱਕੇ ਕਰਨ ਦੇ ਲਈ ਕਹਿੰਦੇ ਵੱਡੇ ਐਲਾਨ ਕਰਨ ਦੀ ਸਕੀਮ ਘੜ ਰਹੀ ਹੈ ਜੀ। ਬਿਲਕੁਲ ਪ੍ਰਵੀਨ ਜੀ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਬੀਜੇਪੀ ਦਾ ਨਿਸ਼ਾਨਾ ਪੰਜਾਬ ਹੈ ਜੀ, ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਇਹ ਜਿੱਤਣਾ ਹੀ ਸਭ ਤੋਂ ਵੱਡੀ ਮੱਲ ਮਾਰਨਾ ਹੈ ਕਿ ਇਹ ਨਹੀਂ ਜਿੱਤ ਹੋ ਰਿਹਾ ਜੀ। ਨਾ ਤਾਂ ਲੋਕਾਂ ਦੇ ਮਨਾਂ 'ਚ ਅਜੇ ਤੱਕ ਬੀਜੇਪੀ ਪੰਜਾਬ 'ਚ ਆਪਣਾ ਘਰ ਬਣਾ ਸਕੀ ਹੈ, ਨਾ ਆਪਣੀ ਥਾਂ ਬਣਾ ਸਕੀ ਹੈ ਜੀ ਜੀ। ਤੇ ਇਸ ਲਈ ਉਹ ਕਿਸੇ ਨਾ ਕਿਸੇ ਯੋਜਨਾ ਨਾਲ ਪੰਜਾਬ ਦੇ ਲੋਕਾਂ ਦਾ ਮਨ ਜਿੱਤਣਾ ਚਾਹੁੰਦੀ ਹੈ, ਦਿਲ ਜਿੱਤਣਾ ਚਾਹੁੰਦੀ ਹੈ ਕਿ ਸਾਨੂੰ ਲੋਕ ਵੋਟਾਂ ਪਾ ਦੇਣ। ਤੇ ਉਹਦੇ ਲਈ ਦਿੱਲੀ ਦੇ ਵਿੱਚ ਕਹਿੰਦੇ ਵੱਡਾ ਮੰਥਨ ਹੋ ਰਿਹਾ ਤੇ ਉਹ ਵੱਡੇ ਮੰਥਨ ਦੇ ਵਿੱਚੋਂ 1 ਤਰੀਕ ਦੀ ਪ੍ਰਧਾਨ ਮੰਤਰੀ ਦੀ ਫੇਰੀ ਔਰ 22 ਤਰੀਕ ਦੀ ਗ੍ਰਹਿ ਮੰਤਰੀ ਦੀ ਫੇਰੀ ਤੇ ਸਭ ਦੀਆਂ ਨਜ਼ਰਾਂ ਟਿਕੀਆਂ। ਔਰ ਜਿਹੋ ਜਿਹੀ ਯੋਜਨਾ ਬਣਨ ਦੀ ਚਰਚਾ ਤੁਰੀ ਹੈ, ਉਸ ਯੋਜਨਾ ਨੇ ਪੰਜਾਬ ਦੇ ਰਹਿੰਦੇ ਮਤਲਬ ਆਪਣੇ ਆਪ ਨੂੰ ਅਗਲੀ ਸੱਤਾ ਦੇ ਮਾਲਕ ਦੱਸਣ ਵਾਲੇ ਸਿਆਸੀ ਦਲਾਂ ਨੂੰ ਫਿਕਰ ਪਾ ਦਿੱਤਾ। ਠੀਕ ਹੈ। ਅਕਾਲੀ ਦਲ ਤੋਂ ਲੈ ਕੇ ਕਾਂਗਰਸ ਤੱਕ ਚਿੰਤਤ ਨਜ਼ਰ ਆ ਰਹੀ ਹੈ, ਜਦੋਂ ਕਿ ਸੱਤਾਧਾਰੀ ਧਿਰ ਜਿਹਦੇ ਖਿਲਾਫ ਇੰਨਾ ਰੋਸਾ, ਇੰਨਾ ਮੁਖਾਲਫਤ ਵੱਧਦੀ ਜਾ ਰਹੀ ਹੈ, ਉਹਦੇ ਬਾਵਜੂਦ ਉਹ ਸੰਤੁਸ਼ਟ ਨਜ਼ਰ ਆ ਰਹੀ ਹੈ। ਸਹੀ। ਕੀ ਆਉਣ ਵਾਲੀ 2027 ਦੇ ਵਿੱਚ ਭਾਜਪਾ ਔਰ ਆਮ ਆਦਮੀ ਪਾਰਟੀ ਕੋਈ ਮਿਲ ਕੇ ਫਿਕਸ ਮੈਚ ਖੇਡਣ ਜਾ ਰਹੀ ਹੈ? ਸਹੀ ਹੈ। ਕੱਲ ਮੁੱਖ ਮੰਤਰੀ ਸਾਹਿਬ ਬਦਲ ਗਏ। ਕੱਲ ਤਾਂ ਜਿਹੜੇ ਕਹਿੰਦੇ ਸੀ ਸਾਡੇ ਕੋਲ ਇੱਕ ਬੂੰਦ ਪਾਣੀ ਨਹੀਂ ਦੇਣ ਲਈ, ਉਹਨਾਂ ਨੂੰ ਕੱਲ YSL ਵੀ ਚੇਤੇ ਨਹੀਂ ਆਈ, ਜਿਹੜੀ ਕਿ ਸਿਧਾਂਤਕ ਤੌਰ ਤੇ ਸਹੀ ਨਹੀਂ, ਪਰ ਕੱਲ ਜ਼ਿਕਰ ਵੀ ਨਹੀਂ ਕੀਤਾ ਉਹਦਾ। ਬਚਦੇ ਜ਼ਿਕਰ ਤੋਂ। ਕੱਲ ਤਾਂ ਮਤਲਬ ਇਸ ਤਰ੍ਹਾਂ ਹੀ ਗੱਲਾਂ ਕਰਦੇ ਆ ਕਿ ਸਾਡੀ ਕਿਹੜਾ ਦੁਸ਼ਮਣੀ ਹੈ, ਆਪਾਂ ਕੀ ਆ ਭਾਈ ਕਨਈਆ ਜੀ ਦੇ ਬਾਹਰ ਅਸਾਂ ਪਾਣੀ ਦੇ ਦੇਂਗੇ। ਮਤਲਬ ਕੱਲ ਲੱਗਿਆ ਕਿ ਜਿਵੇਂ ਉਹ ਬੀਜੇਪੀ ਦੀ ਲਾਈਨ ਟੋ ਕਰ ਰਹੇ ਆ। ਪਰ ਇਹਦਾ ਮਤਲਬ ਇਹ ਹੈ ਕਿ ਬੀਜੇਪੀ ਜੇ 2027 ਚ ਚੋਣਾਂ ਜਿੱਤਣਾ ਚਾਹੁੰਦੀ ਹੈ ਤਾਂ ਪਾਣੀ ਹਰਿਆਣੇ ਨੂੰ ਥੋੜਾ ਦੇ ਦੂਗੀ। ਫਿਰ ਸਹੀ ਗੱਲ ਹੈ, ਬਿਲਕੁਲ। ਫਿਰ ਬੀਜੇਪੀ ਕੀ ਕਰੂਗੀ? ਕੀ ਉਹ ਇਸ ਨੀਤੀ ਤੇ ਕੰਮ ਕਰ ਰਹੀ ਹੈ ਕਿ ਹਰਿਆਣੇ ਨੂੰ ਨਾਇਬ ਸੈਨਿਕ ਡਿਊਟੀ ਲਾਉਗੇ ਕਿ ਹਰਿਆਣਾ ਸਾਹਮਣਾ ਤੇਰੀ ਜ਼ਿੰਮੇਵਾਰੀ, ਪੰਜਾਬ ਨੂੰ ਬਾਗੋ ਬਾਗ ਕਰ ਦਿੰਦੇ ਆ ਕਿ ਲਓ ਜੀ ਤੁਹਾਡਾ ਪਾਣੀਆਂ ਦਾ ਮਸਲਾ ਹੱਲ। ਸਹੀ ਹੈ। ਜਾਂ ਇਹ ਤੋਂ ਅੱਗੇ ਵੱਧ ਕੇ ਕੀ ਚੰਡੀਗੜ੍ਹ ਪੰਜਾਬ ਨੂੰ ਦੇਣ ਦਾ ਫੈਸਲਾ ਭਾਰਤੀ ਜਨਤਾ ਪਾਰਟੀ ਨੇ ਕਰ ਲਿਆ? ਕੀ ਭਾਜਪਾ ਇਸ ਨੁਕਤੇ ਤੇ ਮੰਥਨ ਕਰ ਰਹੀ ਹੈ ਕਿ ਜੇ ਚੰਡੀਗੜ੍ਹ ਦੇ ਕੇ ਸਾਰਾ ਪੰਜਾਬ ਮਿਲਦਾ ਹੈ, ਫਿਰ ਚੰਡੀਗੜ੍ਹ ਵੀ ਆਪਣੇ ਕੰਟਰੋਲ 'ਚ, ਪੰਜਾਬ ਵੀ ਆਪਣੇ ਕੰਟਰੋਲ 'ਚ, ਪਹਿਲਾਂ ਦੇ ਲਓ ਫਿਰ ਲੈ ਲਓ ਸਾਰਾ। ਹਰਜ਼ ਕੀ ਹੈ? ਸਹੀ ਗੱਲ। ਸਹੀ। ਕੀ ਇਸ ਨੁਕਤੇ ਤੇ ਉਹ ਸੋਚ ਰਹੀ ਹੈ? ਤੇ ਕੀ ਪੰਜਾਬ ਦੇ ਲੋਕਾਂ ਦੇ ਮਨਾਂ ਤੱਕ ਪਹੁੰਚਣ ਲਈ ਬੀਜੇਪੀ ਨੇ ਧਰਾਤਲ ਤੇ ਸੁਨੇਹਾ ਦੇਣਾ ਸ਼ੁਰੂ ਕਰ ਦਿੱਤਾ? ਤੇ ਇੱਧਰ ਕੁਝ ਲੋਕਾਂ ਦੇ ਮਨਾਂ 'ਚ ਇੱਥੋਂ ਤੱਕ ਵੀ ਗੱਲ ਘਰ ਕਰ ਰਹੀ ਕਿ ਜੇ ਮਿਲਦਾ ਹੈ ਤਾਂ ਲੈ ਲਓ, ਬਾਅਦ ਚੋਂ ਨਜਿੱਠ ਲਾਂਗੇ, ਆਪਾਂ ਨੂੰ ਲੜਨਾ ਤਾਂ ਆਉਂਦਾ ਹੀ ਹੈ। ਸਹੀ ਗੱਲ, ਬਿਲਕੁਲ। ਪੈਸੇ ਕੇਂਦਰ ਸਰਕਾਰਾਂ ਦੀ ਜ਼ਿੰਮੇਵਾਰੀ ਹੈ। ਤੁਸੀਂ ਸੂਬਿਆਂ ਤੋਂ ਟੈਕਸ ਲੈਂਦੇ ਹੋ ਤੇ ਉਹਨਾਂ ਦੇ ਹੱਕ ਹਕੂਕ ਤੇ ਡਾਕਾ ਨਾ ਮਾਰੋ। ਜੇ ਚੰਡੀਗੜ੍ਹ ਜਾਂ ਪਾਣੀਆਂ ਦੇ ਮਸਲੇ, ਪੰਜਾਬੀ ਬੋਲਦੇ ਖਿੱਤਿਆਂ ਦੇ ਮਸਲੇ ਹੱਲ ਕਰਕੇ ਤੁਸੀਂ ਪੰਜਾਬ ਦਾ ਹੱਕ ਪੂਰਦੇ ਹੋ ਤਾਂ ਇਹ ਆਸਾਨ ਨਹੀਂ ਹੋਊਗਾ। ਤੁਹਾਡੀ ਜ਼ਿੰਮੇਵਾਰੀ ਹੈ। ਪਹਿਲੇ ਭਗੌੜੇ ਹੋਏ ਨੇ, ਤੁਸੀਂ ਜ਼ਿੰਮੇਵਾਰੀ ਨਿਭਾ ਦਿਓ। ਤੇ ਜੇ ਪੰਜਾਬ ਨੂੰ ਲੱਗਿਆ ਉਹਦਾ ਫਲ ਤੁਹਾਨੂੰ ਵੋਟਾਂ ਦੇ ਰੂਪ 'ਚ ਦੇਣਾ ਤਾਂ ਪੰਜਾਬ ਫੈਸਲਾ ਕਰ ਲੂਗਾ। ਦੇਣਾ ਨਾ ਦੇਣੀਆਂ ਵੋਟਾਂ ਇਹ ਪੰਜਾਬ ਦੀ ਮਰਜ਼ੀ ਤੇ ਨਿਰਭਰ ਹੈ। ਤੁਸੀਂ ਕੰਮ ਕਰ ਦਿਓ, ਕੰਮ ਕਰ ਲਓ। ਸਹੀ ਹੈ। ਪਰ ਉਸ ਕੰਮ ਨੂੰ ਕਰਨ ਤੋਂ ਪਹਿਲਾਂ ਯੋਜਨਾ ਇਹ ਬਣਾਈ ਜਾ ਰਹੀ ਹੈ ਕਿ ਨਫਾ ਜਾਂ ਨੁਕਸਾਨ ਕਿੰਨਾ, ਕਿ ਸਾਰਾ ਕੁਝ ਦੇ ਵੀ ਬੈਠੀ ਉਹ ਤੋਂ ਬਾਅਦ ਵੀ ਜੇ ਵੋਟਾਂ ਨਾ ਪਈਆਂ ਫਿਰ ਕੀ ਕਰਾਂਗੇ। ਇਸ ਦੇ ਉੱਤੇ ਮੰਥਨ ਹੈ ਜੀ, ਕਿਉਂਕਿ ਸਰੋਤਿਆਂ ਦਰਸ਼ਕਾਂ ਨੂੰ ਚੇਤੇ ਹੋਣਾ ਇੱਕ ਵਾਰ ਰਾਜੋਆਣਾ ਨੂੰ ਰਿਹਾ ਕਰਨ ਦੀ ਫਾਈਨਲ ਤਿਆਰੀ ਹੋ ਗਈ ਸੀ। ਸਹੀ ਹੈ। ਸਮਾਂ ਤਰੀਕ ਤੈਅ ਹੋ ਗਈ ਸੀ ਐਲਾਨ ਦੀ, ਪਰ ਮੌਕੇ ਤੇ ਜਾ ਕੇ ਮੁੱਕਰ ਗਈ ਕੇਂਦਰ ਸਰਕਾਰ। ਇਹੀ ਮੋਦੀ ਜੀ, ਇਹੀ ਅਮਿਤ ਸ਼ਾਹ ਜੀ ਸੀ। ਤੇ ਹੁਣ ਕੀ ਦੁਬਾਰਾ ਬੰਦੀ ਸਿੰਘਾਂ ਦੀ ਰਿਹਾਈ ਤੇ ਵੀ ਫੈਸਲਾ ਹੋਣ ਜਾ ਰਿਹਾ? ਸਹੀ ਹੈ। ਕੀ ਇਹ ਸਾਰੇ ਨੁਕਤੇ ਇਕੱਠੇ ਹੀ ਫਾਈਨਲ ਕਰ ਦਿੱਤੇ ਜਾਣਗੇ ਜਾਂ ਇੱਕ ਇੱਕ ਕਰਕੇ ਦਾ ਖੇਡਣਾ ਜੀ? ਅਹਿਮ ਗੱਲ ਇਹ ਹੈ ਕਿ 1 ਤਰੀਕ ਨੂੰ ਜਦੋਂ ਡੇਰਾ ਸੱਚਖੰਡ ਮੱਲਾ ਆਉਣਗੇ, ਉਦਣ ਕੀ ਪੰਜਾਬ ਦੇ SC-BC ਭਾਈਚਾਰੇ ਲਈ ਕੋਈ ਬਹੁਤ ਵੱਡਾ ਐਲਾਨ ਹੋਏਗਾ? ਕਿ ਉਹਨਾਂ ਨੂੰ ਧਿਆਨ 'ਚ ਰੱਖ ਕੇ 32-33% ਉਸ ਵਰਗ ਨੂੰ ਖੁਸ਼ ਕਰਕੇ ਕੀ ਬੀਜੇਪੀ ਉੱਥੇ ਆਪਣੀ ਪੈਂਚ ਬਣਾਉਣ ਦੇ ਲਈ ਪਹਿਲਾਂ ਕੋਈ ਵੱਡਾ ਐਲਾਨ ਕਰੇਗੀ? ਜੀ।
ਹਲਵਾਰੇ ਵਾਲਾ ਮਤਲਬ ਹਵਾਈ ਅੱਡੇ ਦਾ ਉਦਘਾਟਨ ਕਰਕੇ ਕੀ ਵਪਾਰੀ ਵਰਗ ਨੂੰ ਖੁਸ਼ ਕਰਨ ਦੀ ਕਵਾਇਦ ਹੋਏਗੀ, ਕਿ ਉਹਨਾਂ ਨੂੰ ਜੋੜਨ ਦੀ ਕਵਾਇਦ ਹੋਏਗੀ ਉਹਦੇ ਨਾਲ ਜੀ। ਮੋਗੇ ਵਾਲੀ ਰੈਲੀ ਦੇ ਵਿੱਚੋਂ ਕੀ ਬੰਦੀ ਸਿੰਘਾਂ ਵਰਗਾ ਕੋਈ ਐਲਾਨ ਹੋਏਗਾ? ਕਿ ਇਸ ਮਾਹੌਲ ਨੂੰ ਚੈੱਕ ਕਰਨ ਤੋਂ ਬਾਅਦ ਮੋਦੀ ਦੇ ਲਈ ਵੱਡੀ ਕੋਈ ਰੈਲੀ ਦਾ ਪ੍ਰਬੰਧ ਕੀਤਾ ਜਾਏਗਾ, ਜਿਸ ਸਟੇਜ ਤੋਂ ਫਿਰ ਨਰਿੰਦਰ ਮੋਦੀ ਆ ਕੇ ਪਾਣੀਆਂ ਤੇ ਜਾਂ ਚੰਡੀਗੜ੍ਹ ਤੇ ਜਾਂ ਪੰਜਾਬੀ ਬੋਲਦੇ ਖਿੱਤਿਆਂ ਤੇ ਜਾਂ ਕੋਈ ਹੋਰ ਪੰਜਾਬ ਦੇ ਕਰਜ਼ੇ ਮਾਫੀ ਵਰਗਾ ਮਸਲਾ, ਕੋਈ ਅਜਿਹੇ ਮਸਲੇ ਤੇ ਵੱਡੀ ਗੱਲ ਕਰਨਗੇ। ਸਹੀ ਹੈ। ਤੋ ਇਸ ਲਈ ਇਹਦੀ ਬੁਣਤ ਬੁਣੀ ਜਾ ਰਹੀ ਹੈ। ਕਾਫੀ ਕੁਝ ਨਿਰਭਰ ਕਰੇਗਾ 1 ਔਰ 22 ਫਰਵਰੀ ਤੇ ਜੀ। ਉਧਰ ਕਿਹੋ ਜਿਹਾ ਰਿਸਪੌਂਸ ਮਿਲਦਾ ਹੈ, ਕੀ ਕੋਈ ਪਹਿਲਾ ਚੋਗਾ ਪਾ ਕੇ ਦੇਖਦੇ ਨੇ ਪੰਜਾਬ ਕਿੰਨਾ ਕੋ ਚੋਗਾ ਚੁਗਦਾ ਹੈ, ਉਹਦੇ ਅਨੁਸਾਰ ਅੱਗੇ ਵਧਿਆ ਜਾਏਗਾ, ਕਿਹੋ ਜਿਹਾ ਮਤਲਬ ਰਿਐਕਸ਼ਨ ਆਉਂਦਾ। ਸੋ ਪਰ ਇਹ ਚ ਕੋਈ ਦੋ ਰਾਏ ਨਹੀਂ, ਬੀਜੇਪੀ ਇਸ ਯੋਜਨਾ ਤੇ ਕੰਮ ਕਰ ਰਹੀ ਆ ਕਿ ਪੰਜਾਬ ਚ ਅਕਾਲੀ ਔਰ ਕਾਂਗਰਸੀ ਕਿਵੇਂ ਖੇਡ ਮੈਦਾਨ ਚੋਂ ਬਾਹਰ ਕਰੀਏ, ਤੇ ਆਮ ਆਦਮੀ ਪਾਰਟੀ ਦਾ ਸੁਪਰੀਮੋ ਆਪਣੀ ਕੜਿੱਕੀ ਚ ਹੈ ਤੇ ਭਗਵੰਤ ਮਾਨ ਆਪਣੇ ਇਸ਼ਾਰਿਆਂ ਤੇ ਨੱਚਦਾ ਹੈ। ਫਿਰ ਸਾਨੂੰ ਜੇ ਆਪਣੀ ਸਰਕਾਰ ਬਣਦੀ ਵੀ ਨਾ ਦਿਖੀ, ਫਿਰ ਇਹਦੇ ਤੇ ਆਸ਼ੀਰਵਾਦ ਦਾ ਹੱਥ ਰੱਖ ਲਾਂਗੇ ਕਿ ਦੋਏ ਹੱਥਾਂ 'ਚ ਲੱਡੂ ਰੱਖ ਕੇ ਖੇਡਣਾ ਚਾਹੁੰਦੀ ਹੈ ਬੀਜੇਪੀ। ਇਸ ਨੁਕਤੇ ਨੂੰ ਵੀ ਰਾਜਨੀਤਿਕ ਧਿਰਾਂ ਨੂੰ ਸਮਝਣਾ ਪੈਣਾ।